ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਪਹਿਲੇ ਸੈਗਮੈਂਟ ਡਾਕਟਰ ਸਾਹਿਬ ਨੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਸੀ ਉਹ ਡਿਸਕਸ ਕੀਤਾ ਸੀ। ਸੋ ਉਹ ਇਹ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਘੱਟ ਪਾਕਿਸਤਾਨ ਦੀਆਂ ਗਿਣਤੀਆਂ ਦੇ ਹੱਕਾਂ ਲਈ ਅੱਗੇ ਆਏ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਦਿੱਤੇ ਨੇ। ਸੋ ਅਗਲਾ ਇਸ਼ੂ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਡਾਕਟਰ ਸਾਹਿਬ ਜੀ ਨਾਲ। ਸੋ ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਹਮੇਸ਼ਾ ਹੀ ਕਹਿੰਦੇ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ TV 84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਔਰ ਅਸੀਂ ਇਹ ਵੀ ਦੱਸ ਦਈਏ ਕਿ ਜੋ ਸਾਡਾ YouTube ਤੋਂ ਜੋ ਸਾਡੇ ਲਾਈਵ ਪ੍ਰੋਗਰਾਮ ਉਸ ਦੇ ਉੱਪਰ ਚੱਲਦੇ ਨੇ ਉਹ ਨਹੀਂ ਚੱਲ ਰਿਹਾ। ਸੋ ਤੁਸੀਂ ਆਪਣੇ ਜੋ ਕਮੈਂਟਸ ਜਾਂ ਤੁਸੀਂ ਜੇ ਸਾਡੇ ਪ੍ਰੋਗਰਾਮ ਰਿਕਾਰਡਡ ਦੇਖਣਾ ਚਾਹੁੰਦੇ ਹੋ ਤਾਂ ਅੱਜ ਐਵਰੀਡੇ ਸੋ ਇਹ ਜੋ ਪ੍ਰੋਗਰਾਮ ਨੇ ਉਹ YouTube ਦੇ ਉੱਪਰ ਰਿਕਾਰਡ ਹੋ ਜਾਂਦੇ ਨੇ, ਤੁਸੀਂ ਉਸ ਦੇ ਉੱਪਰ ਵੀ ਦੇਖ ਸਕਦੇ ਹੋ। ਥੈਂਕ ਯੂ ਸੋ ਮਚ। ਹੁਣ ਆਪਾਂ ਗੱਲਬਾਤ ਕਰਦੇ ਹਾਂ ਅੱਜ ਦੇ ਅਗਲੇ ਇਸ਼ੂ ਪਰ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤੋਂ ਮੋਦੀ ਸਰਕਾਰ ਵਾਪਸ ਪਾਵਰ 'ਚ ਆਈ ਹੈ ਜੀ, ਜਿਸ ਤੇਜ਼ੀ ਨਾਲ ਇਹਨਾਂ ਨੇ ਕਈ ਮਾਈਨੋਰਿਟੀਜ਼ ਦੇ ਉੱਤੇ, ਦਲਿਤਾਂ ਦੇ ਉੱਤੇ ਜ਼ੁਲਮਾਂ ਦੀ ਚੱਕੀ ਤੇਜ਼ ਕੀਤੀ ਹੋਈ ਹੈ ਜੀ, ਉਹ ਇਵੇਂ ਲੱਗਦਾ ਹੈ ਜਿਵੇਂ ਉਹ ਇੰਨੀ ਕਾਹਲੀ 'ਚ ਨੇ ਕਿ ਆਪਣਾ ਕੰਮ ਉਹਨਾਂ ਨੇ ਸਾਲਾਂ 'ਚ ਨਹੀਂ ਮਹੀਨਿਆਂ 'ਚ ਮੁਕਾ ਦੇਣੇ। ਔਰ ਇਸ ਸਾਰੇ ਦਾ ਅਸੀਂ ਨਤੀਜਾ ਦੇਖ ਰਹੇ ਹਾਂ ਕਿ ਈਵਨ ਜਿੱਥੇ ਬੀਜੇਪੀ ਦੇ ਕ੍ਰਿਮੀਨਲ MP MLA ਜਿਨ੍ਹਾਂ ਦੇ ਉੱਤੇ ਕੋਈ ਕੇਸ ਵੀ ਰਜਿਸਟਰ ਨੇ, ਜਿਵੇਂ ਉਨਾਵ ਰੇਪ ਜਿਹਦੇ 'ਚ ਇੱਕ ਮਾਈਨਰ ਬੱਚੀ ਦੇ ਨਾਲ ਜੋ ਉੱਥੋਂ ਦਾ ਇੱਕ MLA ਹੈ ਉਸ ਦੇ ਖਿਲਾਫ ਕੇਸ ਸੀ। ਔਰ ਕੱਲ 2 ਦਿਨ ਪਹਿਲਾਂ ਹੀ ਜਿਵੇਂ ਉਸ ਦੀ ਕਾਰ ਜਿੱਥੇ ਕਿ ਉਹਦੇ 'ਚ ਉਹਦਾ ਵਕੀਲ ਉਹਦੇ ਰਿਸ਼ਤੇਦਾਰ ਜਾ ਰਹੇ ਸੀ ਉਸ ਬੱਚੀ ਦੇ, ਉਹਨੂੰ ਟਰੱਕ ਦੀ ਟੱਕਰ ਮਾਰ ਕੇ ਜਿਹੜਾ ਉਹਨਾਂ ਦੇ 2 ਰਿਸ਼ਤੇਦਾਰ ਮਾਰਤੇ, ਵਕੀਲ ਵੀ ਜ਼ਖਮੀ ਹੈ, ਲੜਕੀ ਵੀ ਜ਼ਿੰਦਗੀ ਮੌਤ ਦੇ ਵਿਚਾਲੇ ਜਿਹੜੀ ਆ ਉਹ ਲੜ ਰਹੀ ਹੈ। ਔਰ ਕਿੰਨੀ ਦੇਰ ਨੂੰ ਕਹਿੰਦੇ ਇਹ ਤਾਂ ਨਾਰਮਲ ਐਕਸੀਡੈਂਟ, ਹਾਲਾਂਕਿ ਇਹ ਵੀ ਸਾਹਮਣੇ ਆਇਆ ਕਿ ਟਰੱਕ ਦੇ ਜਿਹੜੀ ਨੇਮ ਪਲੇਟ ਹੈ ਉਹਦੇ ਤੇ ਕਾਲਖ ਮਲੀ ਹੋਈ ਹੈ ਤਾਂ ਕਿ ਪਛਾਣ ਨਾ ਹੋਵੇ। ਸੋ ਇੱਕ ਆਮ ਤੌਰ ਦੇ ਉੱਤੇ ਵਿਟਨੈਸਿਸ ਨੂੰ ਐਲੀਮੀਨੇਟ ਕਰਨ ਦਾ ਇਹ ਤੌਰ ਤਰੀਕਾ ਹੁੰਦਾ ਹੈ ਵੀ ਐਕਸੀਡੈਂਟ ਕਰਾ ਕੇ ਮਾਰ ਦਿਓ। ਔਰ ਜਦੋਂ ਹੁਣ ਪ੍ਰੈਸ਼ਰ ਬਿਲਟ ਹੋਇਆ ਤੇ ਕੇਸ ਰਜਿਸਟਰ ਹੋਇਆ ਹੈ ਕਿ ਜੀ ਉਹ ਜੋਗੀ ਕਹਿ ਰਿਹਾ ਜੀ ਠੀਕ ਹੈ ਅਸੀਂ CBI ਇਨਕੁਆਇਰੀ ਕਰਵਾ ਦਿੰਦੇ ਹਾਂ। ਸੋ ਇਹ ਵਾਰਦਾਤਾਂ ਜਿਹੜੀਆਂ ਲਿੰਚਿੰਗ ਦੀਆਂ ਘਟਨਾਵਾਂ ਨੇ ਬੜੀ ਤੇਜ਼ੀ ਨਾਲ ਵਾਪਰ ਰਹੀਆਂ। ਪਰ ਵੱਡੇ ਔਰ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਜਿਹੜੇ 2-3 ਲਾਅ ਇਹਨਾਂ ਨੇ ਟ੍ਰਿਪਲ ਤਲਾਕ ਦੇ ਨਾਂ ਥੱਲੇ ਜਿਸ ਤੇਜ਼ੀ ਦੇ ਨਾਲ ਲੋਕ ਸਭਾ 'ਚੋਂ ਉਸ ਲਾਅ ਨੂੰ ਪਾਸ ਕਰਵਾਇਆ। ਫਿਰ ਅਸੀਂ ਦੇਖਦੇ ਹਾਂ ਕਿ ਈਵਨ ਜਿਹੜਾ ਪੋਟਾ ਪ੍ਰੀਵੈਂਸ਼ਨ ਆਫ ਟੈਰਰਿਜ਼ਮ ਐਕਟ ਦੇ ਥੱਲੇ ਜਿਹੜੀਆਂ ਪਾਵਰਸ ਨੈਸ਼ਨਲ ਇਨਵੈਸਟੀਗੇਟਿਵ ਏਜੰਸੀਜ਼ ਨੂੰ ਦਿੱਤੀਆਂ, ਔਰ ਇੱਕ ਹੋਰ ਐਕਟ ਕੇ ਜਿਹਦੇ ਥੱਲੇ ਹੁਣ ਅਦਾਲਤਾਂ ਡਿਸਾਈਡ ਨਹੀਂ ਕਰਨਗੀਆਂ ਕਿ ਕੌਣ ਟੈਰਰਿਸਟ ਹੈ ਤੇ ਨਹੀਂ ਹੈ, ਹਕੂਮਤ ਡਿਸਾਈਡ ਕਰੇਗੀ। ਔਰ ਕੱਲੀਆਂ ਆਰਗੇਨਾਈਜੇਸ਼ਨ ਨਹੀਂ, ਕਿਸੇ ਇੰਡੀਵਿਜੂਅਲ ਨੂੰ, ਕਿਸੇ ਵਿਅਕਤੀ ਨੂੰ ਵੀ ਦਹਿਸ਼ਤਗਰਦ ਐਲਾਨਣ ਦਾ ਹੱਕ ਗਵਰਨਮੈਂਟ ਨੇ ਆਪਣੇ ਕੋਲ ਰੱਖ ਲਿਆ। ਸੋ ਜਿਹੜੀ ਸਟੇਟਾਂ ਦੇ ਕੋਲ ਲਾ ਐਂਡ ਆਰਡਰ ਵਾਲੀ ਲਾਈਨ ਸੀ ਉਹ ਵੀ ਉਹਨਾਂ ਤੋਂ ਖੋਹ ਲਈ। ਲੇਕਿਨ ਸਭ ਤੋਂ ਵਰਸਟ ਹਾਲਾਤ ਕਸ਼ਮੀਰ ਦੇ ਵਿੱਚ, ਕਸ਼ਮੀਰ 'ਚ ਕੀ ਕਰਨ ਜਾ ਰਹੇ ਨੇ, ਕਿਉਂਕਿ ਇੱਕ ਪਾਸੇ ਤਾਂ ਅਸੀਂ ਆਸ ਜਤਾਈ ਕਿ ਇਮਰਾਨ ਖਾਨ ਹੋਰਾਂ ਦੀ ਅਮਰੀਕਾ ਵਿਜ਼ਿਟ ਵੇਲੇ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ 2 ਹਫ਼ਤੇ ਪਹਿਲਾਂ ਦੇ ਵਾਕਿਆ ਦਾ ਜ਼ਿਕਰ ਕਰਕੇ ਕਿ ਮੋਦੀ ਨੇ ਕਿਹਾ ਸੀ ਕਿ ਜੀ ਤੁਸੀਂ ਮੀਡੀਏਸ਼ਨ ਕਰੋ, ਆਰਬਿਟ੍ਰੇਸ਼ਨ ਕਸ਼ਮੀਰ ਦੇ ਮੁੱਦੇ ਤੇ। ਔਰ ਉਸ ਤੋਂ ਪਹਿਲਾਂ ਹੀ ਜੋ ਕਸ਼ਮੀਰ ਦੇ ਵਿੱਚ ਨੀਤੀ, ਪਹਿਲਾਂ ਤਾਂ ਉਹਨਾਂ ਨੇ ਜਿਹੜਾ ਉਹ ਸਰਕਾਰ ਡਿਸਮਿਸ ਕਰਕੇ ਗਵਰਨਰ ਰੂਲ, ਫਿਰ ਪਾਰਲੀਮੈਂਟ ਚੋਣਾਂ ਦੇ ਨਾਲ ਉੱਥੇ ਚੋਣਾਂ ਨਾ ਕਰਵਾਉਣੀਆਂ। RSS ਦਾ ਖਾਸ ਬੰਦਾ ਮਲਕ ਜਿਹੜਾ ਇੱਕ ਗੁੰਡਾ ਕਿਸਮ ਦਾ ਬੰਦਾ ਰਿਹਾ ਉਹਨੂੰ ਗਵਰਨਰ ਲਾਇਆ ਹੋਇਆ। ਫਿਰ 7 ਲੱਖ ਫੌਜ ਆਲਰੇਡੀ ਕਸ਼ਮੀਰ ਦੇ ਵਿੱਚ। ਅਜੀਤ ਡੋਵਲ 2 ਹਫ਼ਤੇ ਪਹਿਲਾਂ ਵਾਦੀ ਦੇ ਵਿੱਚ ਜਾਂਦਾ ਔਰ ਅੱਜ ਜਦੋਂ ਅਸੀਂ ਇਹ ਡਿਸਕਸ ਕਰ ਰਹੇ ਹਾਂ 50,000 ਤੋਂ ਜ਼ਿਆਦਾ ਹੋਰ ਸੈਂਟਰਲ ਫੋਰਸਿਸ ਫੌਜ ਬਾਈ 에ਅਰ ਜਹਾਜ਼ਾਂ ਰਾਹੀਂ ਜਿਹੜੀ ਆ ਉਹ ਕਸ਼ਮੀਰ ਦੇ ਵਿੱਚ ਡ੍ਰੌਪ ਕੀਤੀ ਹੈ। ਔਰ ਆਲਰੇਡੀ ਕਸ਼ਮੀਰ ਵਾਦੀ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਇਹ ਔਰ BJP ਦੇ ਕੋਰ ਗਰੁੱਪਸ ਦੀਆਂ ਮੀਟਿੰਗਸ ਦੇ ਵਿੱਚ ਕਿ ਜੀ ਆਰਟੀਕਲ 35A ਖਤਮ ਕਰੋ। ਔਰ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਜਦੋਂ ਈਵਨ ਜਿਹੜਾ ਇਹ ਸੋ ਕਾਲਡ ਐਕਸੈਸ਼ਨ ਡਾਕੂਮੈਂਟ ਵੀ ਮਹਾਰਾਜਾ ਹਰੀ ਸਿੰਘ ਦੇ ਹਵਾਲੇ ਨਾਲ ਦਿੰਦੇ ਨੇ ਕਿ ਜੀ ਉਹਨੇ ਐਕਸੀਡ ਕੀਤਾ, ਲੇਕਿਨ ਇਹ ਆਰਟੀਕਲ 370 ਕਨਸਟੀਟਿਊਸ਼ਨ ਦਾ ਹਿੱਸਾ ਸੀ ਜਿਹਦੇ ਥੱਲੇ ਜੰਮੂ ਕਸ਼ਮੀਰ ਨੂੰ ਇੱਕ ਵਿਸ਼ੇਸ਼ ਦਰਜਾ ਵਿਦਨ ਇੰਡੀਅਨ ਯੂਨੀਅਨ ਹਾਸਲ ਸੀ। ਔਰ ਇਸ ਵਿਸ਼ੇਸ਼ ਦਰਜੇ ਦਾ ਮਤਲਬ ਸੀ ਉਹਨਾਂ ਦਾ ਆਪਣਾ ਝੰਡਾ। ਔਰ ਕੋਈ ਵੀ ਲਾਅ ਜਿਹੜਾ ਦਿੱਲੀ ਦੀ ਪਾਰਲੀਮੈਂਟ ਪਾਸ ਕਰਦੀ ਹੈ ਆਟੋਮੈਟਿਕਲੀ ਜੰਮੂ ਕਸ਼ਮੀਰ ਤੇ ਲਾਗੂ ਨਹੀਂ ਹੁੰਦਾ ਜਦੋਂ ਤੱਕ ਕਿ ਜੰਮੂ ਕਸ਼ਮੀਰ ਦੀ ਅਸੈਂਬਲੀ ਵੀ ਉਹਨੂੰ ਪਾਸ ਨਾ ਕਰੇ। ਔਰ ਇਹ ਸਾਰਾ ਉਹਨਾਂ ਨੂੰ ਹੱਕ ਸੀ। ਔਰ ਇਹਦੇ 'ਚ
ਇੱਕ ਖਾਸ ਤੌਰ ਤੇ 1955 ਦੇ ਵਿੱਚ ਜਦੋਂ ਡਾਕਟਰ ਰਜਿੰਦਰ ਪ੍ਰਸਾਦ ਪ੍ਰੈਜ਼ੀਡੈਂਟ ਸਨ ਔਰ ਸ਼ੇਖ ਅਬਦੁੱਲਾ ਜੰਮੂ ਕਸ਼ਮੀਰ ਰਿਆਸਤ ਸੀ, ਨਹਿਰੂ ਪ੍ਰਾਈਮ ਮਿਨਿਸਟਰ ਸੀ। ਸੋ ਕਿਉਂਕਿ ਆਰਟੀਕਲ 370 ਦੇ ਵਿੱਚ ਹੀ ਇਹ ਪ੍ਰੋਵੀਜ਼ਨ, ਇਹ ਹੱਕ ਵੀ ਪ੍ਰੈਜ਼ੀਡੈਂਟ ਨੂੰ ਮਿਲਦਾ ਹੈ ਕਿ ਉਹ ਇਸ ਦੇ ਉੱਤੇ ਜਿਹੜਾ ਹੈ ਕੋਈ ਵੀ ਉਸ ਚ ਫਰਦਰ ਐਡ ਕਰ ਸਕਦਾ ਹੈ। ਸੋ 35A 1955 ਚ ਡਾਕਟਰ ਰਜਿੰਦਰ ਪ੍ਰਸਾਦ ਨੇ ਐਡ ਕੀਤਾ ਹੈ ਜਿਹੜਾ ਹੈ, ਔਰ ਉਹਦੇ ਥੱਲੇ ਇਹ ਸੀ ਕਿ ਕੋਈ ਵੀ ਗੈਰ ਜੰਮੂ ਕਸ਼ਮੀਰ ਦਾ ਵਸਿੰਦਾ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਹੈ ਉਹ ਪ੍ਰਾਪਰਟੀ ਨਹੀਂ ਲੈ ਸਕਦਾ, ਜਾਂ ਉਹਦੇ ਕੋਲ ਸਟੇਟ ਡੋਮਿਸਾਈਲ ਜੇ ਨਹੀਂ ਹੋਏਗਾ ਤੇ ਉਹ ਉੱਥੇ ਜਿਹੜਾ ਹੈ ਉਹ ਨੌਕਰੀ ਕਰਨ ਦਾ ਹੱਕ ਨਹੀਂ ਰੱਖਦਾ। ਉਹਦੇ ਵਿੱਚ ਇਹ ਵੀ ਪ੍ਰੋਵੀਜ਼ਨ ਹੈ ਕਿ ਵੀ ਜੇ ਕੋਈ ਕਸ਼ਮੀਰ ਜੰਮੂ ਕਸ਼ਮੀਰ ਦੀ ਜਿਹੜੀ ਸਟੇਟ ਸਬਜੈਕਟ ਲੜਕੀ ਹੈ ਜੇ ਬਾਹਰ ਮੈਰਿਜ ਕਰਦੀ ਹੈ ਕਿਤੇ ਹੋਰ ਤੇ ਉਹਦੇ ਉਹ ਹੱਕ ਖਤਮ ਹੋ ਜਾਂਦੇ ਨੇ। ਸੋ ਜ਼ਾਹਰ ਹੈ ਕਿ ਜੰਮੂ ਕਸ਼ਮੀਰ ਜਿਹਦੇ ਕੋਲ ਇੰਡੀਪੈਂਡੈਂਟ ਆਪਣੇ ਹੋਣ ਦੇ ਵੀ ਮੌਕੇ ਸਨ, ਜਦੋਂ ਸ਼ੇਖ ਅਬਦੁੱਲਾ ਨੇ ਜਿਹੜਾ ਉਹ ਨੈਸ਼ਨਲ ਕਾਨਫਰੰਸ ਦੇ ਥੱਲੇ ਨਹਿਰੂ ਦੇ ਨਾਲ ਯਾਰੀ ਪਾਈ, ਲੇਕਿਨ ਉਹਨਾਂ ਨੇ ਦੇਖਿਆ ਕਿ ਜੇ ਟਰੂ ਡੈਮੋਕ੍ਰੈਟਿਕ ਵੈਲਿਊਜ਼ ਦੇ ਨਾਲ ਮੁਲਕ ਦੀ ਬਣਤਰ ਹੁੰਦੀ ਹੈ ਔਰ ਉਹਦੇ ਚ ਜੰਮੂ ਕਸ਼ਮੀਰ ਦਾ ਆਪਣਾ ਕਲਚਰ, ਆਪਣੀ ਕਸ਼ਮੀਰੀ ਤਹਿਜ਼ੀਬ, ਆਪਣੀ ਕਸ਼ਮੀਰੀ ਲੈਂਗੁਏਜ ਔਰ ਉਹਨਾਂ ਦਾ ਆਪਣਾ ਕਲਚਰ ਮਹਿਫੂਜ਼ ਰਹਿੰਦਾ ਹੈ, ਤੇ ਉਹਨਾਂ ਨੂੰ ਲੱਗਿਆ ਕਿ ਬਈ ਕੋਈ ਗੱਲ ਨਹੀਂ। ਹਾਲਾਂਕਿ ਇਹ ਗਲਤ ਫੈਸਲਾ ਸੀ ਜਿਵੇਂ ਸਿੱਖ ਲੀਡਰਸ਼ਿਪ ਨੇ 1947 ਦੇ ਵਿੱਚ ਕਾਂਗਰਸ ਦੇ ਨਾਲ ਜੁਆਇਨ ਕਰਨ ਦਾ ਫੈਸਲਾ ਲਿਆ, ਲੇਕਿਨ ਹੁਣ 35A ਨੂੰ ਪਹਿਲਾਂ 1960ਵਿਆਂ ਦੇ ਵਿੱਚ ਵੀ ਸੁਪਰੀਮ ਕੋਰਟ 'ਚ ਚੈਲੰਜ ਕੀਤਾ ਗਿਆ ਸੀ ਕਿ ਜੀ ਇਹ ਪ੍ਰੈਜ਼ੀਡੈਂਸ਼ੀਅਲ ਆਰਡਰ ਨਾਲ ਹੋਇਆ, ਪਾਰਲੀਮੈਂਟ ਨੇ ਇਹਨੂੰ ਰੈਟੀਫਾਈ ਨਹੀਂ ਕੀਤਾ, ਪਰ ਸੁਪਰੀਮ ਕੋਰਟ ਨੇ ਕਿਹਾ ਸੀ ਨਹੀਂ, ਪ੍ਰੈਜ਼ੀਡੈਂਟ ਦੇ ਕੋਲ ਇਹ ਹੱਕ ਹੈ, ਆਰਟੀਕਲ 370 ਉਹਨੂੰ ਹੱਕ ਦਿੰਦਾ ਹੈ ਕਿ ਉਹ ਕਰ ਸਕਦਾ ਹੈ। ਹੁਣ ਦੁਬਾਰਾ ਉਹ ਇਹਨਾਂ ਨੇ ਇੱਕ ਆਪਣੀ ਫੇਕ ਜਿਹੀ NGO ਰਾਹੀਂ ਸੁਪਰੀਮ ਕੋਰਟ ਦੇ ਵਿੱਚ ਕਰਵਾਇਆ ਹੋਇਆ, ਔਰ ਸੁਪਰੀਮ ਕੋਰਟ 'ਚੋਂ ਕਿਸੇ ਵੇਲੇ ਵੀ ਇਸ ਤੇ ਫੈਸਲਾ ਆ ਸਕਦਾ ਹੈ। ਪਰ ਜਿਸ ਤੇਜ਼ੀ ਨਾਲ ਉੱਥੇ ਫੌਜ ਵਧਾਈ ਗਈ ਹੈ, ਜਿਸ ਕਿਸਮ ਦੀ ਜ਼ੁਲਮ ਦੀ ਚੱਕੀ ਉੱਥੇ ਘੁੰਮ ਰਹੀ ਹੈ, ਉਸ ਤੋਂ ਇਹ ਲੱਗਦਾ ਹੈ ਵੀ ਆਲਰੇਡੀ ਸੁਪਰੀਮ ਕੋਰਟ ਰਾਹੀਂ ਇਹਨਾਂ ਨੇ 35A ਨੂੰ ਤੁੜਵਾ ਦੇਣਾ। ਮਕਸਦ ਅੱਜ ਸਾਨੂੰ ਸਿੱਖਾਂ ਨੂੰ ਰਿਅਲਾਈਜ਼ ਨਹੀਂ ਹੋ ਰਿਹਾ ਕਿ ਪੰਜਾਬ 'ਚ ਡੈਮੋਗ੍ਰਾਫਿਕਸ ਕਿਵੇਂ ਬਦਲ ਰਹੀਆਂ ਆਬਾਦੀ ਵਾਈਜ਼। ਅਸੀਂ ਤਾਂ ਧੜਾ ਧੜ ਸਾਡੇ ਲੱਖਾਂ ਦੀ ਗਿਣਤੀ 'ਚ ਸਾਡੇ ਸਟੂਡੈਂਟ ਔਰ ਦੂਸਰੇ ਹਰ ਸਾਲ ਬਾਹਰ ਨਿਕਲ ਰਹੇ ਨੇ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਥੋੜੇ ਬਹੁਤ ਅਮਰੀਕਾ ਜਾਂ ਯੂਰਪੀਅਨ ਕੰਟਰੀ 'ਚ ਵੀ ਆ ਰਹੇ ਨੇ। ਹੁਣ ਉੱਥੇ ਉਸ ਗੈਪ ਨੂੰ ਕੌਣ ਭਰ ਰਿਹਾ? ਬਿਲਕੁਲ ਜ਼ਾਹਰ ਹੈ ਯੂਪੀ, ਬਿਹਾਰ, ਦੂਜੇ ਤੀਜੇ ਲੋਕ ਜਿਨ੍ਹਾਂ ਨੂੰ ਪਰਮਾਨੈਂਟ ਸਿਟੀਜ਼ਨ ਰਾਈਟ ਵੀ ਮਿਲ ਰਹੇ ਨੇ, ਸਲਮ ਕਾਲਨੀਜ਼ ਦੇ ਵਿੱਚ ਉਹਨਾਂ ਦੇ ਰਾਸ਼ਨ ਕਾਰਡ ਵੀ ਬਣਦੇ ਨੇ। ਹੁਣ ਇਹੀ ਹੱਕ ਪੰਜਾਬ ਦਾ ਮੁਫਤ ਪਾਣੀ ਤਾਂ ਰਾਜਸਥਾਨ ਨੂੰ ਜਾ ਸਕਦਾ ਹੈ ਪਿਛਲੇ 50 ਸਾਲ ਤੋਂ ਜ਼ਿਆਦਾ ਟਾਈਮ ਤੋਂ, ਲੇਕਿਨ ਉੱਥੇ ਕੋਈ ਵੀ ਗੈਰ ਰਾਜਸਥਾਨੀ ਜ਼ਮੀਨ ਨਹੀਂ ਖਰੀਦ ਸਕਦਾ, ਕੋਈ ਗੈਰ ਹਿਮਾਚਲੀ ਹਿਮਾਚਲ ਦੇ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ, ਉੱਥੋਂ ਦਾ ਰੈਜ਼ੀਡੈਂਟ ਨਹੀਂ ਬਣ ਸਕਦਾ। ਹੁਣ ਉਸ ਸੁਪਰੀਮ ਕੋਰਟ ਨੂੰ ਜਿੱਥੇ ਤਾਂ ਆਰਟੀਕਲ 370 ਜਾਂ 35A ਹੱਕ ਦਿੰਦਾ ਹੈ, ਉਹਦੇ 'ਚ ਤਾਂ ਜਿਹੜਾ ਸੁਪਰੀਮ ਕੋਰਟ ਇੰਟਰਵੀਨ ਕਰਨਾ ਚਾਹੁੰਦਾ ਹੈ, ਲੇਕਿਨ ਰਾਜਸਥਾਨ ਜਾਂ ਹਿਮਾਚਲ ਦੇ ਮਾਮਲੇ 'ਚ ਕਿਉਂ ਨਹੀਂ ਉਹਨਾਂ ਨੂੰ ਕਿਹਾ ਗਿਆ ਵੀ ਉਹਨਾਂ ਨੂੰ ਤਾਂ ਕੋਈ ਕਨਸਟੀਟਿਊਸ਼ਨਲੀ ਕੋਈ ਸਪੈਸ਼ਲ ਦਰਜਾ ਹਾਸਲ ਨਹੀਂ ਹੈ। ਉਹ ਕਿਵੇਂ ਜਿਹੜੀ ਮੂਵਮੈਂਟ ਆਫ ਸਿਟੀਜ਼ਨਸ ਅਕ੍ਰੋਸ ਦਾ ਕੰਟਰੀ ਹੈ, ਜਿਹੜਾ ਫੰਡਾਮੈਂਟਲ ਰਾਈਟ ਭਾਰਤੀ ਆਈਨ ਦੇ ਵਿੱਚ ਦਿੱਤਾ ਹੋਇਆ ਹੈ, ਉਹਦੀ ਵਾਇਓਲੇਸ਼ਨ ਹੈ, ਸੁਪਰੀਮ ਕੋਰਟ ਉਹਦਾ ਸੂ ਮੋਟੋ ਨੋਟਿਸ ਕਿਉਂ ਨਹੀਂ ਲੈਂਦਾ? ਸੋ ਜ਼ਾਹਰਾ ਤੌਰ ਦੇ ਉੱਤੇ ਕਸ਼ਮੀਰ ਦੇ ਵਿੱਚ ਇਹਨਾਂ ਨੇ 35A ਤੋੜਨ ਦੇ ਨਾਂ ਥੱਲੇ ਫੌਜ ਉੱਥੇ ਉਤਾਰੀ, ਔਰ ਇਸ ਗੱਲ ਨੂੰ ਕਸ਼ਮੀਰੀ ਆਵਾਮ ਵੀ ਸਮਝ ਰਿਹਾ ਹੈ। ਔਰ ਮੈਂ ਦੇਖ ਰਿਹਾ ਕਿ ਵੀ ਬੇਸ਼ੱਕ ਇਹ ਮਹਿਬੂਬਾ ਮੁਫਤੀ ਜਿਹਦੇ ਪਿਓ ਨੇ ਬਹੁਤ ਵੱਡਾ ਗੁਨਾਹ ਕੀਤਾ ਹੈ ਜਦੋਂ ਕਿ ਬੀਜੇਪੀ ਦੇ ਨਾਲ ਮਿਲ ਕੇ ਸਰਕਾਰ ਬਣਾਈ, ਔਰ ਬੀਜੇਪੀ ਨੂੰ ਐਡਮਿਨਿਸਟ੍ਰੇਸ਼ਨ ਦੇ ਵਿੱਚ ਪਹਿਲੀ ਵਾਰ ਉਸ ਲੈਵਲ ਦੇ ਉੱਤੇ ਜਿਹੜਾ ਹੈ ਉਹ ਅੰਦਰ ਉਹਨਾਂ ਦੇ ਪੈਰ ਟਿਕੇ, ਔਰ ਬਾਅਦ ਚੋਂ ਮਰ ਗਿਆ ਪਿਓ ਇਹਦਾ। ਫਿਰ ਇਹ ਵੀ ਨਾਲ ਲੱਗੇ ਰਹੇ, ਉਹਨਾਂ ਨੇ ਵੀ ਐਂਡ ਟਾਈਮ ਦੇਖ ਕੇ ਚੋਣਾਂ ਤੋਂ ਪਹਿਲਾਂ ਕੱਢ ਕੇ ਬਾਹਰ ਮਾਰਿਆ। ਹੁਣ ਇਹ ਮਹਿਬੂਬਾ ਮੁਫਤੀ ਕਹਿ ਰਹੀ ਹੈ tinkering with article 35A will be like setting power keg on fire, ਕਿ ਇਵੇਂ ਹੀ ਹੈ ਜਿਵੇਂ ਪੰਜਾਬੀ 'ਚ ਅਸੀਂ ਕਹੀਏ ਕਿ ਸੁੱਕੇ ਬਰੂਦ ਨੂੰ ਅੱਗ ਲਾਉਣ ਵਾਲੀ ਗੱਲ ਹੋਏਗੀ ਜੇ 35A ਦੇ ਨਾਲ ਕੋਈ ਗੜਬੜ ਹੋਈ। ਔਰ ਉਹਦੇ 'ਚ ਉਹਨੇ ਕਿਹਾ ਕਿ she wants center against revocation of article 35A of constitution, saying any tinkering with the state special status or identity would be akin to setting a power keg on fire। ਔਰ ਉਹਦੇ 'ਚ ਉਹਨੇ ਆਪਣੀ ਪਾਰਟੀ ਦੀ 20 ਸਾਲਾ ਰੇਜ਼ਿੰਗ ਡੇ ਸੈਰੇਮਨੀ ਦੇ ਵਿੱਚ ਕਿਹਾ we want to tell the central government that tinkering with article 35A will be akin to setting a power keg on fire. If any hand tries to touch article 35A, not only that hand but whole body will burn to ashes। ਕਿ ਜੇ ਕੋਈ ਹੱਥ ਵੀ ਵਧਿਆ
35A ਨੂੰ ਕਰਨ ਲਈ ਫਿਰ ਕੱਲਾ ਹੱਥ ਨਹੀਂ, ਸਾਰਾ ਸਰੀਰ ਜਿਹੜਾ ਉਹ ਸੜ ਕੇ ਸੁਆਹ ਹੋਏਗਾ। We will not let the sacrifices of the people go waste. We cannot forget those sacrifices. Go to your places and visit the graveyards where martyrs, whatever name they have, are buried. Pray for them and promise them that we will stand like a wall for the protection of the state's special identity and for the resolution of Kashmir issue. ਉਹਨੇ ਕਿਹਾ ਜੀ ਤੁਸੀਂ ਜਿੱਥੇ ਵੀ ਰਹਿੰਦੇ ਹੋ ਉਹਨਾਂ ਕਬਰਾਂ 'ਚ ਜਾਓ ਜਿੱਥੇ ਕਿ ਸ਼ਹੀਦਾਂ ਦੀਆਂ ਕਬਰਾਂ ਨੇ, ਉਹਨਾਂ ਦਾ ਕੋਈ ਵੀ ਨਾਂ ਹੋਏ, ਉਹਨਾਂ ਦੀ ਸਹੁੰ ਖਾ ਕੇ ਕਹੋ ਕਿ ਭਾਈ ਤੁਸੀਂ ਪ੍ਰੋਟੈਕਟ ਕਰੋਗੇ ਕਸ਼ਮੀਰ ਦੀ ਆਜ਼ਾਦੀ ਨੂੰ, ਔਰ ਜਿਹੜਾ ਸਟੇਟ ਦਾ ਸਪੈਸ਼ਲ ਸਟੇਟਸ ਹੈ ਉਸ ਦੇ ਨਾਲ ਤੁਸੀਂ ਕੋਈ ਜਿਹੜੀ ਹੈ ਉਹ ਹਬੀ ਨਬੀ ਉਹਨੂੰ ਨਹੀਂ ਹੋਣ ਦਿਓਗੇ। ਇਹ ਠੀਕ ਹੈ, ਬੜੀ ਬੋਲਡ ਸਟੇਟਮੈਂਟ, ਔਰ ਕਿਉਂਕਿ ਖੁਦ ਵੀ ਆਪਣੀ ਚੋਣ ਵੀ ਹਾਰੀ ਹੈ, ਔਰ ਦੂਸਰਾ ਤੁਹਾਨੂੰ ਆਪਣੇ ਲੋਕਾਂ ਨੂੰ ਦੇਣਾ ਪੈਂਦਾ ਕੁਛ ਨਾ ਕੁਛ ਤਾਂ ਕਿ ਤੁਸੀਂ ਵੀ ਰੈਲੇਵੈਂਟ ਰਹੋ। ਪਰ ਮੈਨੂੰ ਇਹ ਲੱਗਦਾ ਹੈ ਵੀ ਇਰਾਦੇ ਬਹੁਤ ਮਾੜੇ ਨੇ, ਔਰ ਇਸ ਤੋਂ ਪਹਿਲਾਂ ਕਿ ਕੋਈ ਇੰਟਰਨੈਸ਼ਨਲ ਇੰਟਰਵੈਂਸ਼ਨ ਦੀ ਗੱਲ ਜਿਹੜੀ ਟਰੰਪ ਰਾਹੀਂ ਸਾਹਮਣੇ ਆਈ ਜਾਂ ਇਮਰਾਨ ਖਾਨ ਜਿਹੜੇ ਨੇ ਉਹ ਇਸ ਸਾਰੇ ਨੂੰ ਚੰਗੇ ਢੰਗ ਦੇ ਨਾਲ ਘੱਟੋ ਘੱਟ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਕਸ਼ਮੀਰ ਦਾ ਮੂੰਹ ਮੱਥਾ ਬਦਲ ਦੇਣਾ ਚਾਹੋ। 35A ਤੋੜਨ ਤੋਂ ਬਾਅਦ ਉਹੀ ਯੂਪੀ, ਬਿਹਾਰ ਔਰ ਦੂਜੇ ਲਿਜਾ ਕੇ ਉੱਥੇ ਵਸਾਏ ਜਾਣਗੇ। ਪਹਿਲਾਂ ਜਿਵੇਂ ਇਹਨਾਂ ਨੇ ਕਸ਼ਮੀਰੀ ਪੜਤਾਂ ਦੀਆਂ ਕਾਲਨੀਜ਼ ਬਣਾਉਣ ਦੇ ਨਾਂ ਥੱਲੇ ਕੋਸ਼ਿਸ਼ ਕੀਤੀ, ਫਿਰ ਅਮਰਨਾਥ ਯਾਤਰਾ ਦੇ ਨਾਂ ਥੱਲੇ ਜੀ ਰਾਜ ਸਰਾਵਾਂ ਤੇ ਦੂਜੇ ਤੀਜੇ ਬਣਾ ਕੇ ਕੁਝ ਲੋਕ ਸੇਵਾ ਸੰਭਾਲ ਲਈ, ਉਹਨੂੰ ਲੋਕਾਂ ਨੇ ਜਿਹੜਾ ਵਿਰੋਧ ਕੀਤਾ ਪੂਰੀ ਤਰ੍ਹਾਂ। ਪਰ ਹੁਣ ਇਸ ਵੇਲੇ ਪੂਰੀ ਜ਼ੁਲਮ ਦੀ ਚੱਕੀ, ਔਰ ਕੱਲਾ ਇਹ ਨਹੀਂ ਹੈ ਵੀ ਇੱਕ ਪਾਸੇ ਤਾਂ ਕਸ਼ਮੀਰੀਆਂ ਦੀਆਂ ਮੁੱਢਲੀਆਂ ਆਜ਼ਾਦੀਆਂ ਕੁਚਲੀਆਂ ਜਾ ਰਹੀਆਂ, ਅਮਰਨਾਥ ਯਾਤਰਾ ਦੇ ਨਾਂ ਥੱਲੇ 15 ਅਗਸਤ ਤੱਕ ਦੀ ਇਹਨਾਂ ਨੇ ਡੈਡਲਾਈਨ ਕੀਤੀ ਹੈ ਜੀ ਯਾਤਰਾ ਲਈ। ਉਹ ਕਹਿ ਰਹੇ ਜੀ ਅਸੀਂ ਫੌਜ ਐਵੇਂ ਘਬਰਾਉਣ ਦੀ ਲੋੜ ਨਹੀਂ ਹੈ, ਅਜੀਤ ਡੋਵਲ ਉੱਥੇ ਕੀ ਲੈਣ ਗਿਆ ਸੀ, ਔਰ ਇਹ ਸਾਰੀ ਫੌਜ ਇਸ ਵੇਲੇ ਜੋ 7 ਲੱਖ ਫੌਜ ਤੁਸੀਂ ਰੱਖੀ ਹੋਈ ਹੈ। ਹਾਲਾਂ ਅੱਜ ਇੱਕ ਪਾਕਿਸਤਾਨੀ ਸੱਜਣ ਮੈਨੂੰ ਪੁੱਛ ਰਹੇ ਸੀ ਵੀ ਕੀ ਪਾਕਿਸਤਾਨ ਨਾਲੇ ਦੁਬਾਰਾ ਕਸ਼ਮੀਰ ਮੁੱਦੇ ਦੇ ਉੱਤੇ ਜੰਗ ਦੀਆਂ ਤਿਆਰੀਆਂ ਤਾਂ ਨਹੀਂ ਕਰ ਰਹੇ। ਮੈਂ ਕਿਹਾ ਨਹੀਂ, ਇਹ ਇਹਨਾਂ ਨੂੰ ਜਿਹੜਾ ਹੁਣ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਸ਼ਮੀਰ ਦਾ ਇਸ਼ੂ ਮਗਿਆ, ਔਰ ਖਾਸ ਤੌਰ ਤੇ ਟਰੰਪ ਦੀ ਆਫਰ ਤੋਂ ਬਾਅਦ ਇਹ ਹੁਣ ਕਸ਼ਮੀਰੀਆਂ ਨੂੰ ਫਰਦਰ ਸੁਪਰੈਸ ਕਰਨਗੇ। ਆਰਟੀਕਲ 35A ਖਤਮ ਕਰਕੇ ਲੌਂਗ ਟਰਮ ਅਗਲੇ ਇਹਨਾਂ ਦੀ ਅਗਲੇ 5-7-10 ਸਾਲ ਦੀ ਪਲੈਨਿੰਗ ਹੋਏਗੀ ਕਿ ਦੂਸਰਿਆਂ ਨੂੰ ਲਿਆ ਕੇ ਜੰਮੂ, ਕਿਉਂਕਿ ਆਲਰੇਡੀ ਜੰਮੂ ਦੇ ਵਿੱਚ ਜੰਮੂ ਖੇਤਰ 'ਚ ਜਿਹੜੀ ਹੈ ਉਹ ਮੁਸਲਮਾਨਾਂ ਦੀ ਮੈਜੋਰਟੀ ਨਹੀਂ ਹੈ, ਲਦਾਖ 'ਚ ਕਿਸੇ ਵੇਲੇ ਮੈਜੋਰਟੀ ਸੀ, ਉੱਥੇ ਵੀ ਇਹਨਾਂ ਨੇ ਡਿਵਾਈਡ ਕੀਤਾ ਹੈ, ਕੋਈ ਬੁੱਧਿਸਟ ਕੋਈ ਜਿਹੜੇ ਨੇ ਉਹ ਸ਼ੀਆ ਮੁਸਲਮਾਨਾਂ ਨੂੰ ਕਾਰਗਿਲ ਰੀਜਨ ਦੇ ਮੇਨ ਨਾਲੋਂ ਤੋੜਨ ਦੀ। ਕਸ਼ਮੀਰ ਵਾਦੀ 'ਚ ਜਿਹੜਾ ਬੈਲੈਂਸ ਹੈ ਉਹ ਇਸ 35A ਟੁੱਟਣ ਤੋਂ ਬਾਅਦ ਇਹ ਡੈਮੋਗ੍ਰਾਫਿਕਸ ਚੇਂਜਸ ਦੇ ਨਾਲ ਕਰ ਸਕਦੇ ਨੇ। ਸੋ ਅਸੀਂ ਆਪਣੇ ਕਸ਼ਮੀਰੀ ਭਰਾ ਭੈਣਾਂ ਦੇ ਨਾਲ ਖੜੇ, ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਮੁੱਦਾ ਅਹਿਮ ਮੁੱਦਾ ਹੈ। ਸਗੋਂ ਬਾਹਰ ਵੀ ਜੇ ਵਾਸ਼ਿੰਗਟਨ ਜਾਂ ਨਿਊਯਾਰਕ ਜਾਂ ਹੋਰ ਥਾਵਾਂ ਤੇ ਇਸ ਮੁੱਦੇ ਦੇ ਉੱਤੇ ਕਸ਼ਮੀਰੀ ਭਰਾ ਭੈਣਾਂ ਕੋਈ ਪ੍ਰੋਟੈਸਟ ਆਰਗੇਨਾਈਜ਼ ਕਰਦੇ ਨੇ ਤੇ ਅਸੀਂ ਉਹਨਾਂ ਦਾ ਭਰਪੂਰ ਸਾਥ ਦੇਵਾਂਗੇ, ਕਿਉਂਕਿ ਇਸ ਮੁੱਦੇ ਨੂੰ ਹਾਈਲਾਈਟ ਕੀਤਾ ਜਾਣਾ ਬੜਾ ਜ਼ਰੂਰੀ ਹੈ। ਇਹ ਸਿਰਫ ਲੋਕਲ ਸਿਆਸੀ ਪਾਰਟੀਆਂ ਦੀ ਗੇਮ ਜਾਂ ਬਿਆਨਬਾਜ਼ੀ ਨਹੀਂ ਰਹਿਣੀ ਚਾਹੀਦੀ। ਇਹ ਬੜੀ ਖਤਰਨਾਕ ਖੇਡ ਰਹੇ ਨੇ, ਔਰ ਇਸ ਵੇਲੇ ਅੰਨੇ ਜ਼ੋਰ ਦੇ ਨਾਲ ਇਹ ਕਸ਼ਮੀਰੀਆਂ ਦੀ ਆਜ਼ਾਦੀ ਇੰਪਲਸ ਨੂੰ ਨਹੀਂ ਕੁਚਲਣਾ ਚਾਹੁੰਦੇ ਅੱਜ ਦੀ, ਫਿਊਚਰ ਦੇ ਵਿੱਚ ਵੀ, ਤਾਂ ਕਿ ਉਹਨਾਂ ਦੀਆਂ ਉੱਥੇ ਆਬਾਦੀ ਮਾਈਨੋਰਟੀ 'ਚ ਬਦਲ ਦਿਓ ਤਾਂ ਕਿ ਨਾ ਰਹੇ ਬਾਂਸ ਤੇ ਨਾ ਵੱਜੇ ਬਸ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਦੂਸਰਾ ਤੁਸੀਂ ਜਿਹੜਾ ਅੱਜ ਦਾ ਅਹਿਮ ਇਸ਼ੂ ਹੈ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516-406-0694। Thank you so much viewers, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।